ਪਿੰਡ ਚੇਤੇ ਆ ਜਾਂਦਾ ਸੀ ਕਈ ਵਾਰੀ ਅੱਛਾ ਕਈ ਵਾਰੀ ਚੇਤੇ ਆਇਆ ਤਾਂ ਮੈਨੂੰ ਯਾਰ ਪਿੰਡ ਹੀ ਸੀਗਾ। ਪਿੰਡ ਹੀ ਸੀਗਾ ਉਹ ਦੇਸ਼ ਹੀ ਸੀਗਾ। ਸਾਡਾ ਪਾਣੀ ਨਹੀਂ ਸੀ ਜੋ ਫਿਰ ਪਾਣੀ ਕੀ ਕਰ ਗਿਆ ਸੀ। ਅੱਛਾ ਜਲੰਧਰ ਦੇ ਬੰਦੇ ਜਿਹੜਾ ਵੀ ਮੈਨੂੰ ਟੱਕਰਿਆ ਉਹ ਇਹ ਗੱਲ ਕਹਿੰਦਾ ਸੀ ਕਿ ਸਾਡਾ ਪਾਣੀ ਜਿਹੜਾ ਸੀ ਉਹ ਕਿਹ ਵਰਗਾ ਸੀ। ਸੇਬ ਚੇਤੇ ਆ ਜਾਂਦਾ ਉਹ ਯਾਰ ਸੱਜਣ ਉਹ ਬਚਪਨ ਐ ਲੰਮੇ ਪਿਆ ਸਾਰਾ ਅੱਖਾਂ ਮੂਹਰੇ ਆ ਜਾਂਦਾ। ਅੱਛਾ ਦਿਲ ਕਰਦਾ ਸੀ ਪਿੰਡ ਛੱਡਣ ਨੂੰ। ਨੰਦ ਮੁੰਡਾ ਹੁੰਦਾ ਸੀ ਨੰਦ ਮੇਰਾ ਉਹਨਾਂ ਮੈਂ ਬੜਾ ਪ੍ਰੇਮ ਸੀ ਮੁੰਡਾ। ਅੱਛਾ ਪ੍ਰੇਮ ਸੀ ਉਹਦੇ ਨਾਲ। ਅੱਛਾ ਇੱਕ ਦਾ ਨਾਮ ਪ੍ਰਕਾਸ਼ ਸੀ। ਪ੍ਰਕਾਸ਼ ਉਹ ਮੁੰਡਾ ਇੱਕ ਮੁੰਡਾ ਰਾਮ ਪ੍ਰਸਾਦ ਖੱਤਰੀ ਦਾ ਮੁੰਡਾ ਸੀ। ਰਾਮ ਪ੍ਰਸਾਦ ਖੱਤਰੀ ਦਾ ਮੁੰਡਾ ਸੀ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਪੰਜਾਬ ਦੇ ਆਖਰੀ ਇੱਕ ਪੀੜ੍ਹੀ ਸਾਡੀ ਕੋਲ ਬਚੀ ਹੈ, ਕੁਛ ਕੁ ਲੋਕ ਬਚੇ ਨੇ, ਉਹਨਾਂ ਰਾਹੀਂ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਜਿਹੜੀ ਪੁਰਾਣੀ ਸਾਡੀ ਰਹਿਤਲ ਸੀ ਉਹਦੇ ਉੱਪਰ ਆਪਾਂ ਨਜ਼ਰ ਦੌੜਾਉਂਦੇ ਹਾਂ। ਪਰ ਇਸ ਵੇਲੇ ਅਸੀਂ ਮੌਜੂਦ ਹਾਂ ਜੀ ਪਿੰਡ ਵਰਿਆ ਚੱਕ ਨੰਬਰ 59। ਸਾਡੇ ਕੋਲ ਮੌਜੂਦ ਦੇ ਬਜ਼ੁਰਗੋ ਕੀ ਹਾਲ ਚਾਲ ਹੈ? ਠੀਕ ਹੋ? ਨਾਂ ਕੀ ਤੁਹਾਡਾ? ਤਫੈਲ ਖਾਨ। ਤੁਹਾਡੇ ਵਾਲਿਦ ਸਾਹਿਬ ਦਾ? ਬੂੜੇ ਖਾਂ। ਠੀਕ ਹੋ ਗਿਆ। ਦਾਦਾ ਜੀ ਦਾ ਨਾਮ ਚੇਤੇ ਹੈ? ਦਾਦੇ ਦਾ ਨਾਮ ਮੀਰਾ ਬਖਸ਼। ਅੱਛਾ ਤੇ ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਆ ਪਿੰਡ ਜਿਹੜੇ ਬੈਠੇ ਆ ਇਹਦਾ ਨਾਂ ਕੀ ਆ? ਆਹੋ 59 ਚੱਕ ਵਰਿਆ। ਤੇ ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ? ਮਾਲ ਚੱਕ ਕੈਂਬਾ ਅੱਛਾ ਖਤਾਰਪੁਰਾ ਸਾਠ ਚੱਕ ਮੋਗੀ। ਅੱਛਾ ਇੱਥੇ ਆ ਗਏ ਪ੍ਰੇਮ ਧਾਰੀ ਚਾਰ ਚੁਪੇਰੇ। ਅੱਛਾ ਸਹੀ। ਅੱਛਾ ਬਜ਼ੁਰਗੋ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਉਧਰੋਂ। ਉਧਰ ਕਿਹੜਾ ਪਿੰਡ ਸੀ ਤੁਹਾਡਾ? ਬਰਾਮ। ਅੱਛਾ ਬਰਾਮ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਅੱਛਾ ਸਥਾਨਾ ਸੂਸਾ। ਅੱਛਾ ਸੂਸਾ ਪਿੰਡ ਸਿੱਖਾਂ ਸੀ ਸਾਰੇ। ਅੱਛਾ ਅੱਛਾ ਜਦੀਰਾ ਕਾਰੋਬਾਰ ਕਤਵਾਰ ਇਹ ਲਾਗੇ ਲਾਗੇ ਸਾਰਾ ਪਿੰਡ ਬਹੁਤ ਵੱਡਾ ਪਿੰਡ ਸੀ। ਅੱਛਾ ਬਹੁਤ ਵੱਡਾ ਪਿੰਡ ਸੀ। ਤੇ ਤੁਹਾਨੂੰ ਤਹਿਸੀਲ ਕਿਹੜੀ ਪੈਂਦੀ ਸੀ? ਜਲੰਧਰ। ਤੇ ਜ਼ਿਲ੍ਹਾ? ਜਲੰਧਰ ਪੈਂਦਾ ਸੀ। ਅੱਛਾ ਤੁਹਾਡਾ ਪਿੰਡ ਰਲਵਾ ਮਿਲਵਾ ਸੀ ਜਾਂ? ਰਲਵਾ ਮਿਲਵਾ ਸੀ। ਹਿੰਦੂ ਸਿੱਖ ਮੁਸਲਮਾਨ ਸਾਰੇ ਰਹਿੰਦੇ ਸੀ? ਅੱਛਾ ਉਮਰ ਕਿੰਨੀ ਸੀ ਉਦੋਂ ਤੁਹਾਡੀ? 13-14 ਸਾਲ ਦੇ ਸੀ। ਠੀਕ ਹੈ ਮਤਲਬ 90 ਕੁ ਸਾਲ ਹੁਣ ਉਮਰ ਹੈ। ਅੱਛਾ ਬਜ਼ੁਰਗੋ ਤੇ ਕਿਸ ਤਰ੍ਹਾਂ ਸੀ ਤੁਹਾਡਾ ਬਹਿਰਾਮ ਦੇ ਵਿੱਚ ਵਸੇਬ ਕਿਸ ਤਰ੍ਹਾਂ ਦਾ ਸੀ? ਸਿੱਖਾਂ ਦਾ, ਹਿੰਦੂਆਂ ਦਾ, ਮੁਸਲਮਾਨਾਂ ਦਾ? ਆਹੋ ਬਹੁਤ ਚੰਗੇ ਸੀ। ਅੱਛਾ ਬਾਈਆਂ ਸਾਰੀਆਂ ਜ਼ਮੀਨਾਂ ਇਕੱਠੀਆਂ ਹੋਣੀਆਂ ਬਾਈਆਂ ਇਕੱਠੀਆਂ ਹੋਣੀਆਂ। ਅੱਛਾ ਕੋਈ ਨਾ ਦੇ ਵਿਚਾਰ ਨਹੀਂ। ਹੱਥ ਨਾਲ ਖੇਲਣਾ ਮੁੰਡਿਆਂ ਨੇ ਮੁੰਡੇ ਘੋਲੇ ਕਰਦੇ ਸੀ। ਅੱਛਾ ਮੁੰਡੇ ਸਿੱਖਾਂ ਦੇ ਉਹਦੇ ਘੋਲੇ ਸੀ। ਮੈਂ ਇੱਥੇ ਆ ਕੇ ਘੋਲਿਆ ਪਾਕਿਸਤਾਨ ਚ ਆ ਕੇ ਮੈਂ ਘੋਲਿਆ। ਅੱਛਾ ਮੈਂ ਪਰ ਮੈਂ ਬਿਮਾਨਾ ਜਾਣਦਾ ਵੀ ਮਜ਼ਬੂਤਾਂ ਨੂੰ ਮਾੜਾ ਘੋਲ ਰਿਹਾ। ਅੱਛਾ ਮੈਂ ਮੁੰਡੇ ਛੱਡਿਆ ਕੋਈ ਨਹੀਂ। ਤੁਸੀਂ ਪਹਿਲਵਾਨ ਹੋ? ਹਾਂ। ਅੱਛਾ ਚਲੋ ਪਹਿਲਵਾਨੀ ਤੁਸੀਂ ਇੱਥੇ ਆ ਕੇ ਸ਼ੁਰੂ ਕੀਤੀ? ਬਹੁਤ। ਚਲੋ ਉਹਦੇ ਇੱਥੇ ਬਾਰੇ ਮੈਂ ਤੁਹਾਡੇ ਕੋਲ ਬਾਅਦ 'ਚ ਪੁੱਛਦਾ ਕਿ ਕਿਸ ਤਰ੍ਹਾਂ ਤੁਸੀਂ ਪਹਿਲਵਾਨੀ ਸ਼ੁਰੂ ਕੀਤੀ। ਮੈਨੂੰ ਥੋੜ੍ਹਾ ਬਹਿਰਾਮ ਦਾ ਦੱਸੋ। ਕਿਸ ਤਰ੍ਹਾਂ ਦਾ ਤੁਹਾਡਾ ਪਿੰਡ ਸੀ? ਕਿਸ ਤਰ੍ਹਾਂ ਦਾ ਤੁਹਾਡਾ ਵਸੇਬ ਸੀ? ਕੌਣ ਕੌਣ ਉੱਥੇ ਤੁਹਾਡੇ ਨਾਲ ਰਹਿੰਦੇ ਸੀ? ਕੋਈ ਨਾਮ ਚੇਤੇ ਲੋਕਾਂ ਦੇ? ਬੱਦਾ ਅਸਾਈ ਸੀ। ਅੱਛਾ ਰਾਮ ਪ੍ਰਸਾਦ ਖੱਤਰੀ ਸੀ। ਨੰਬਰਦਾਰ ਕੌਣ ਸੀ ਪਿੰਡ ਦਾ? 6 ਪੱਤੀਆਂ ਸੀਗੀਆਂ। ਰਾਜਪੂਤ ਸਾਰੇ ਰਾਜਪੂਤ ਸੀ। ਅੱਛਾ
6 ਪਤੀ ਸੀ। ਨਾਮ ਯਾਦ ਆ ਨੰਬਰਦਾਰਾਂ ਦੇ? ਆਹੋ ਕਿਹੜੇ ਕਿਹੜੇ ਸੀਗੇ? ਤਿੰਨਾਂ ਦਾ ਨਾਂ ਸੀ ਤੇ ਤਿੰਨਾਂ ਦਾ ਕੋਈ ਨਾਂ ਸੀ। ਅੱਛਾ, ਮੌਲਾ ਬਖਸ਼, ਮੌਲਾ ਬਖਸ਼। ਮੌਲਾ ਬਖਸ਼। ਅੱਛਾ, ਤਿੰਨਾਂ ਦਾ ਮੌਲਾ ਬਖਸ਼ ਨਾਲ। ਅੱਛਾ, ਇੱਕ ਚੌਧਰੀ ਬਿਜਲੀ ਖਾਂ ਸੀ ਨਾਲ ਜਿਆਦਾ ਸੀ, ਨਾਲ ਨੰਬਰਦਾਰ ਸੀ। ਚੌਧਰੀ ਵਜੀਲੀ ਖਾਂ। ਹਾਂ, ਨਾਲ ਨੰਬਰਦਾਰ ਸੀ। ਨਾਲ ਚੌਧਰੀ ਵੀ ਸੀ। ਠੀਕ ਹੈ। ਉਹਦਾ ਭਰਾ ਗ੍ਰਾਮ ਨਹੀਂ ਆਈ ਸੀ। ਸ਼ੇਖ ਵੀ ਬਾਬਾ ਸੀ। ਬਾਬਾ ਸੀ। ਹਾਂ, ਸੈਣੀ ਵੀ ਸੀ। ਸੈਣੀ ਵੀ ਸੀ। ਠੀਕ ਹੈ। ਹਸਾਈ ਚਮਿਆਰ। ਕਦੀ 47 ਤੋਂ ਪਹਿਲੇ ਇੱਦਾਂ ਦੇ ਨਹੀਂ ਹੋਇਆ ਕਿ ਮੁਸਲਮਾਨ ਕਰਕੇ ਜਾਂ ਸਿੱਖ ਕਰਕੇ ਕੋਈ ਆਪਸ 'ਚ ਤਫਰਕਾ ਸੀ, ਕੋਈ ਦੂਰੀ ਸੀ ਆਪਸ 'ਚ? ਤੁਹਾਡਾ ਘਰ ਕਿੱਥੇ ਸੀ? ਮਸਜਿਦ ਤੋਂ ਕਿੰਨਾ ਕੁ ਦੂਰ ਸੀ ਤੁਹਾਡਾ ਘਰ? ਮਸਜਿਦ ਹੈ ਸੀ ਪਿੰਡ? ਉਹ ਤੋਂ ਕਿੰਨਾ ਕੁ ਦੂਰ ਤੁਹਾਡਾ ਘਰ ਸੀਗਾ? ਮਸਜਿਦਾਂ ਤਾਂ ਮੇਰੇ ਪਿੰਡ 'ਚ ਸੀਗੀਆਂ 3। ਅੱਛਾ, 4। ਇਹ ਮਸਜਿਦ ਸੀ ਬਾਹਰਲੇ ਪਾਸੇ, ਸਾਡੇ ਪਾਸੇ ਮਸਜਿਦ ਸੀ। ਕੋਈ ਲੱਗੀ ਛੋਟੇ ਵਿੱਚ ਬੋੜਾ। ਅੱਛਾ, ਬੋੜਾ। ਹਾਂ, ਜਿਹੜੀ ਮੇਰੀ ਆਪਣੀ ਘਰ ਦੀ ਹਵੇਲੀ, ਉਹਨੇ ਮੇਰੀ ਬਹੁਤ ਤਗੜਾ ਬੋੜ। ਅੱਛਾ, ਜਿਹੜੀ ਮੇਰੇ ਆਪਣੇ ਘਰ ਦੀ ਹਵੇਲੀ। ਘਰ ਮੇਰੇ ਵਿੱਚ ਜਾਮਣ ਸੀ। ਅੱਛਾ, ਘਰ 'ਚ ਖੁੱਲਾ ਡੁੱਲਾ ਘਰ ਸੀ ਫਿਰ? ਵਾਹ ਇਹ ਗੱਲ। ਅੱਛਾ, ਜਿਹੜੀ ਹਵੇਲੀ ਖੁੱਲੀ ਸੀ, ਉਹ ਬਹੁਤ ਪਾੜਾ ਬੋੜ ਸੀ। ਅੱਛਾ, ਘਰ ਦੇ ਵਿੱਚ? ਹਵੇਲੀ 'ਚ ਸੀ। ਅੱਛਾ, ਕਰਦੇ ਕੀ ਸੀ ਉਦੋਂ ਤੁਸੀਂ? ਜ਼ਿਮੀਂਦਾਰ ਕਰ। ਕਿੰਨੀ ਜ਼ਮੀਨ ਸੀ ਤੁਹਾਡੀ? ਜ਼ਮੀਨ ਸਾਡੀ ਸੀਗੀ, ਮੇਰੇ ਬਾਪ 3 ਭਰਾ ਸੀ। 12 ਪਾਈਆਂ ਸੀ। 12 ਪੈਲੀਆਂ ਸੀ। ਠੀਕ ਹੋ ਗਿਆ। ਅੱਗੇ ਫਿਰ ਉੱਦਾਂ ਹੀ ਤਕਸੀਮ ਹੋਈਆਂ। ਅਤੇ ਬਜ਼ੁਰਗੋ ਸਭ ਕੁਛ ਵਧੀਆ ਸੀਗਾ। ਪਿੰਡ ਕਿੱਦਾਂ ਛੱਡਣਾ ਪਿਆ ਫਿਰ ਤੁਹਾਨੂੰ? ਉਜਾੜੇ ਪੈ ਗਏ? ਨਹੀਂ, ਆਪ ਉਤੋਂ ਉੱਠੇ, ਉਠਾਇਆ ਗਿਆ? ਉਠਾ ਦਿੱਤਾ? ਹਮਲਾ ਹੋਇਆ ਸੀ? ਐਲਾਨ ਹੋ ਗਿਆ। ਐਲਾਨ ਹੋ ਗਿਆ ਸੀ? ਐਲਾਨ ਹੋਇਆ। ਹਾਂ, ਸਾਡੇ ਪਿੰਡ ਦੀ ਬਾਰੀ ਮਗਰੋਂ ਹੋਈ ਆ। ਅੱਛਾ, ਉਹ ਤਾਂ ਗੱਲ ਕਰ ਸ਼ੇਰ ਵਾਲੀ ਦੇ ਮੁੰਡੇ 4 ਜੱਟਾਂ ਦੇ ਫੌਜ 'ਚ ਸੀਗੇ। ਅੱਛਾ, ਉਹ ਆ ਗਏ। ਉਹਨਾਂ ਨੂੰ ਹੋ ਗਏ ਤੇ ਬਰਾਮ 'ਚ ਇੱਕ ਜੀ ਨਹੀਂ ਸੀ ਨਿਕਲਣਾ, ਮਾਰ ਦੇਣੇ ਸੀ। ਅੱਛਾ, ਇੱਧਰੋਂ ਬੰਦੇ ਦੇ ਗਏ। ਅੱਛਾ, ਬਹੁਤ ਕੰਮ ਲੰਮਾ ਚੱਲ ਰਿਹਾ। ਅੱਛਾ, ਨਹੀਂ ਸੀ ਉਮੀਦ ਨਹੀਂ ਸੀ ਪਛਾਣ ਨਹੀਂ ਸੀ। ਇੱਕ ਬੜੀ ਗੱਡੀ ਜੋ ਬੜੀ ਉਹ ਮੁੰਡੇ 4 ਸੀ। ਅੱਛਾ, ਤੇ 4 ਉਹਨਾਂ ਨੂੰ ਪਿੰਡ ਦੇ ਨਾਲ ਫੌਜੀ ਸੀ। ਅੱਛਾ, 4 8 ਦਿਨ ਹੋਏ ਪਿੰਡ ਕੱਢਿਆ ਵਿੱਚੋਂ। ਉਹਨਾਂ ਨੇ ਕੱਢਿਆ ਪਿੰਡ? ਅੱਛਾ, ਬਹੁਤ ਬਣਾ। ਅੱਛਾ, ਤੁਹਾਡਾ ਕੋਈ ਜੀਅ ਤੇ ਨਹੀਂ ਗਿਆ ਵਿੱਚ? ਅੱਛਾ, ਸਾਡੇ ਕਿਸੇ ਜੀਅ ਦਾ ਨੁਕਸਾਨ ਨਹੀਂ। ਮੌਤ ਨਾਲ ਸਾਰੇ ਮਰ ਗਏ, ਮੌਤ ਨਾਲ। ਅੱਛਾ, ਉਦੋਂ ਕੋਈ ਨਹੀਂ ਹੋਇਆ। ਦਿਲ ਕਰਦਾ ਸੀ ਪਿੰਡ ਛੱਡਣ ਨੂੰ? ਭਰੇ ਭਰਾ ਸੀ ਅਸੀਂ ਭਰੇ ਭਰਾ ਸਭ ਕੁਝ ਛੱਡ ਗਏ। ਅੱਛਾ, ਕੋਈ ਪੈਸੇ ਸੀ 4। ਅੱਛਾ, ਤੁਮ ਚਲਾ ਵੀ ਨਹੀਂ ਆਏ। ਹਾਂ, और बस भैया रहेगा। ਅੱਛਾ, वो भी हथली दे बाकी सारा जंगल करने लगा। ਅੱਛਾ, ਬਹਿਰਾਮ ਤੋਂ ਫਿਰ ਕਿੱਥੇ ਆਏ ਤੁਸੀਂ? नंदा चौक। ਅੱਛਾ, साढ़े पास ਚੜ੍ਹਦੇ ਪਾਸੇ। उस नंदा चौक पे शाहपुर। ਸ਼ਾਹਪੁਰ ਆ ਗਏ। हुशियारपुर। ਹੁਸ਼ਿਆਰਪੁਰ। ਅੱਛਾ, ऐसे तो संडे हो गया है। ਅੱਛਾ, ਅੱਛਾ, ਉਦੋਂ ਕੋਈ ਤੁਹਾਡਾ ਯਾਰ ਵੇਲੀ, ਕੋਈ ਸੱਜਣ ਤੁਹਾਡਾ ਹੈ ਸੀ ਕਿੱਥੇ? ਉਧਰ ਨੰਦ ਮੁੰਡਾ ਹੁੰਦਾ ਸੀ। ਨੰਦ? ਅੱਛਾ, ਬੜਾ ਨਾਮ ਪ੍ਰੇਮ ਸੀ। ਬਾਪ ਦਾ ਨਾਮ ਪ੍ਰੇਮ ਸੀ? ਮੇਰਾ ਨਾਮ ਬੜਾ ਪ੍ਰੇਮ ਸੀ ਮੁੰਡਾ। ਅੱਛਾ, ਪ੍ਰੇਮ ਸੀ ਉਹਦੇ ਨਾਲ। ਅੱਛਾ, ਇੱਕ ਦਾ ਨਾਮ ਪ੍ਰਕਾਸ਼ ਸੀ। ਪ੍ਰਕਾਸ਼। ਅੱਛਾ, ਇੱਕ ਮੁੰਡਾ ਰਾਮਪੁਰ ਸ਼ਹਿਰ ਕਚਰੀਆ ਮੁੰਡਾ ਸੀ।
ਰਾਮ ਪ੍ਰਸ਼ਾਦ ਖੱਤਰੀ ਦਾ ਮੁੰਡਾ ਸੀ। ਨਾਂ ਕੀ ਸੀ ਉਹਦਾ? ਨਾਮ ਭੁੱਲ ਗਿਆ। ਨਾਂ ਜੇ ਤੋਂ ਨਿਕਲ ਗਿਆ। ਅੱਛਾ ਕੋਈ ਗੱਲ ਨਹੀਂ। ਅੱਛਾ ਹੋਰ? ਜੋ ਜੀਰੇ ਸਕੇ ਮਰ ਗਏ। ਹੂੰ ਆ 60 ਲੱਗਣ ਦੇ ਵਿੱਚ ਬਹੁਤ ਟਾਂਗਾ ਆ ਗਈਆਂ। ਮੈਂ ਤਗੜਾ ਹੀ ਹਾਲੇ। ਅੱਛਾ ਕੀ ਹੋਇਆ? ਪਹਿਲੇ ਵੰਡ ਤੋਂ ਪਹਿਲੇ ਸਾਰਾ ਕੁਝ ਠੀਕ ਠਾਕ ਸੀ, ਫਿਰ ਇਹਨਾਂ ਕੰਮ ਕਿਉਂ ਖਰਾਬ ਹੋਇਆ? ਅੱਲਾ ਜਾਣੇ ਜੀ, ਇਹਨਾਂ ਪਤਾ ਹੋ ਗਿਆ। ਇਹ ਜੋ ਸੀ ਨਾ ਹਿੰਦੁਸਤਾਨ ਚ ਉਧਰ ਵੀ ਇਹ ਜੋ ਬੰਦੇ ਗਏ। ਅੱਛਾ ਜਾਂ ਉਧਰ ਸੀ ਬੰਦੇ ਇਹ ਚੜ੍ਹਦੇ ਚੜੇ ਬੰਦੇ ਸੀ ਨਾ, ਕਹਿੰਦੇ ਕੌਣ ਜੀ ਉਹਨੂੰ ਮਾਰਦੇ। ਉਹ ਮਾਰਦੇ ਸੀ? ਉਹਨੂੰ ਮਾਰ ਦਿੰਦੇ ਸੀ। ਅੱਛਾ ਮਾਰ ਦਿੰਦੇ ਸੀ। ਇਹ 5-7 ਦਿਨ ਕੰਮ ਲਿਆ। ਅੱਛਾ ਜਦੋਂ 5 ਦਿਨ ਦੇ ਲਿਆ ਨਾ ਇਹ ਚੰਗਾ ਮੂੰਹ ਮਸੇ ਲਗਾ ਜੀ ਬਣਾ 14 ਆਨੇ ਜਾਂ ਬਣਾ ਮਾਰ ਦਿੰਦੇ ਮਾਰ ਦਿੰਦੇ ਸੀ। ਸਾਡੇ ਕੋਲ ਤਾਂ ਕੋਈ ਨਹੀਂ। ਕੌਣ ਪੋਇਆ ਜੀ? ਕੋਈ ਵੀ ਨਹੀਂ। ਬਸ ਅਨ ਕਿਵੇਂ ਕੋਲੇ ਜੱਟੇ ਕੌਣ ਕਦਰ ਕਰਕੇ ਉਹ ਮਾਰਨਾ। ਅੱਛਾ ਬਜ਼ੁਰਗੋ, ਅੱਜ ਦੀ ਗੱਲ ਜੇ ਕਰਾਂ, ਚਲੋ ਅੱਜ ਤੇ ਤੁਹਾਡੀ ਤਬੀਅਤ ਨਹੀਂ ਠੀਕ, ਤੁਹਾਡੀ ਮਿਹਰਬਾਨੀ ਹੈ ਕਿ ਤਬੀਅਤ ਠੀਕ ਹੋਣ ਦੇ ਬਾਵਜੂਦ ਤੁਸੀਂ ਸਾਨੂੰ ਗੱਲਾਂ ਕਰ ਰਹੇ ਹੋ ਸਾਡੇ ਨਾਲ। ਪਿੰਡ ਚੇਤੇ ਆ ਜਾਂਦਾ ਸੀ ਕਈ ਵਾਰੀ। ਅੱਛਾ ਕਈ ਵਾਰੀ ਚੇਤੇ ਆਇਆ। ਪਿੰਡ ਹੀ ਸੀਗਾ। ਪਿੰਡ ਹੀ ਸੀਗਾ। ਉਹ ਦੇਸ਼ ਹੀ ਸੀਗਾ। ਸਾਡਾ ਪਾਣੀ ਨਹੀਂ ਸੀ ਜੋ ਸਾਡਾ ਪਾਣੀ ਕੀ ਕਰ ਗਿਆ ਸੀ। ਅੱਛਾ ਜਲੰਧਰ ਦੇ ਬੰਦੇ ਜਿਹੜਾ ਵੀ ਮੈਨੂੰ ਟੱਕਰਿਆ ਉਹ ਇਹ ਗੱਲ ਕਹਿੰਦਾ ਸੀ ਕਿ ਸਾਡਾ ਪਾਣੀ ਜਿਹੜਾ ਸੀ ਉਹ ਕਿਹ ਵਰਗਾ ਸੀ। ਸਾਡਾ ਪਾਣੀ। ਅੱਛਾ ਵਸੇਬ ਚੇਤੇ ਆ ਜਾਂਦਾ? ਵਸੇਬ ਚੇਤੇ ਆ ਜਾਂਦਾ? ਉਹ ਯਾਰ ਸੱਜਣ, ਉਹ ਬਚਪਨ ਐ ਲੰਮੇ ਪਿਆ ਸਾਰਾ ਅੱਖਾਂ ਮੂਹਰੇ ਆ ਜਾਂਦਾ। ਅੱਛਾ ਦਿਲ ਕਰਦਾ ਸੀ ਜਾਣ ਨੂੰ? ਨਹੀਂ ਮੇਰਾ ਦੋਤਾ ਉਹ ਚੱਲ ਜਾਂਦਾ। ਉਹ ਚਲਾ ਜਾਂਦਾ। ਤੁਹਾਡੀ ਆਪਣੀ ਗੱਲ ਮੈਂ ਤੁਹਾਡੇ ਤੋਂ ਪੁੱਛਦਾ, ਤੁਹਾਡਾ ਦਿਲ ਕਰਦਾ ਸੀ ਜਾਣ ਨੂੰ? ਜਾਣ ਜਾਈਏ ਕਿੱਦਾਂ? ਪਰਮਿਟ ਬਣਾਈਏ ਪਰਮਿਟ ਬਾਕੀ ਮਾਰੇ ਹੁਣ ਕੋਈ ਨਹੀਂ। ਅੱਛਾ ਕੋਈ ਸੁਨੇਹਾ, ਅਗਰ ਉਹ 11 ਬੇਲੀਆਂ 'ਚ ਕੋਈ ਬੰਦਾ ਜੀਂਦਾ ਹੋਵੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਜਲੰਧਰ ਵਾਸੀਆਂ ਨੂੰ, ਉਹ ਬਹਿਰਾਮ ਪਿੰਡ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਤੇ ਦੱਸੋ। ਸਜਣਾ ਹੋਣਾ ਹੀ ਕੋਈ ਨਹੀਂ ਹੋਣਾ। ਅੱਛਾ ਮੇਰਾ ਜਨਮ ਨਹੀਂ ਹੋਣਾ ਕੋਈ। ਅੱਛਾ ਸਹੀ। ਹਾਂ ਤੇ ਹੁਣ ਜ਼ਮਾਨੇ ਦੇ 20-22 ਸਾਲ ਮੁੰਡਾ ਮਸੀਂ ਕੱਢਦਾ। ਅੱਛਾ ਹਾਂ ਮੌਤਾਂ ਹੀ ਰਹਿੰਦੀਆਂ। ਹਾਂ ਇਹ ਪੁਰਾਣੇ ਬੰਦੇ ਪਰ ਸਾਨੂੰ ਮੌਤ ਨਹੀਂ ਆਉਂਦੀ। ਅਸੀਂ ਪੁਰਾਣੇ, ਮੈਂ ਪੁਰਾਣਾ ਬੰਦਾ ਹਾਂ। 80-90 ਸਾਲ ਮੇਰੀ ਉਮਰ ਹੋ ਗਈ ਆ। और मैं सट्टा लगन के रह गया। मैं अभी तक मैं घोल जाने में जमाना जानता थे भाई रजपूत का मुंडा घोल जा। अच्छा इतने घुलते रहे हो? बहुत। किथे घुलते रहे हो? आ सारे पिंडे छिंजा बोले। कबड्डी भी खेडते सी कि सिर्फ कुश्ती? कबड्डी भी। अच्छा कल्ले दे मारे कल्ला। कल्ले दे नाल कल्ला कुश्ती? कल्ले दे मारे कल्ला। मिसाल तू पिंड 14 हैं तू घोड़ कराना 8 दिन। अच्छा घोड़ कराने मैं चारों मुंडा उठाया। अच्छा क्या बात है। अच्छा बजुर्गो ਆਪਾਂ ਜਿਹੜੇ ਪਿੰਡ ਬੈਠੇ ਆ ਵਰਿਆ ਅਨਾਟ ਚੱਕ, ਇੱਥੇ ਕੌਣ ਲੋਕ ਰਹਿੰਦੇ ਸੀ? ਕੋਈ ਪੁਰਾਣੇ ਇੱਥੇ ਪਤਾ ਜਿਹੜੇ ਵਸਿੰਦਿਆਂ ਦੇ ਵਿੱਚੋਂ ਕੌਣ ਰਹਿੰਦਾ ਸੀ? ਉਹ ਬੂਟਾ ਚੀਰ ਵਸਿੰਦੇ। ਅੱਛਾ ਚਲੋ ਬਜ਼ੁਰਗੋ ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ ਜੀ ਤੁਹਾਡਾ।